ਅੱਜ ਅਸੀਂ ਵਿੰਟਰ ਕੰਡੀਸ਼ਨ ਵਿੰਟਰ ਡਰਾਈਵਿੰਗ ਵਾਸਤੇ ਟਿਪਸ ਦੇ ਬਾਰੇ ਚ ਗੱਲਾਂ ਕਰਾਂਗੇ ਕਿ ਕੀ ਸੇਫਟੀ ਟਿਪ ਹੋਣੇ ਚਾਹੀਦੇ ਨੇ ਸਪੈਸ਼ਲੀ ਵਿੰਟਰ ਡਰਾਈਵਿੰਗ ਵਾਸਤੇ। ਤੁਹਾਡੇ ਕੋਲ ਐਮਰਜੈਂਸੀ ਕਿੱਟ ਹੋਣੀ ਚਾਹੀਦੀ ਹੈ ਜਿਹਦੇ ਚ ਸਭ ਤੋਂ ਇੰਪੋਰਟੈਂਟ ਜਿਹੜਾ ਉਹ ਹੀਟਿੰਗ ਸੋਰਸ ਹੋਣੀ ਚਾਹੀਦੀ ਹੈ। ਜੇ ਟਰੱਕ ਬੰਦ ਹੋ ਜਾਏ ਤੇ ਮਾਈਨਸ ਟੈਂਪਰੇਚਰ ਹੋਏ ਤੇ ਉਹਦੇ ਤੁਸੀਂ ਹੀਟ ਕਿੱਦਾਂ ਕਰੋਗੇ। ਵਿੰਟਰ ਡਰਾਈਵਿੰਗ ਜਿਹੜੀ ਆ ਉਹਦੇ ਚ ਆਪਣੇ ਆਪ ਨੂੰ ਓਵਰ ਕੌਨਫੀਡੈਂਟ ਨਹੀਂ ਹੋਣਾ ਚਾਹੀਦਾ। ਸਪੈਸ਼ਲੀ ਜਦੋਂ ਤੁਸੀਂ ਸਨੋ ਦਾ ਵੈਦਰ ਦੇਖੋ ਤੇ ਤੁਸੀਂ ਦੇਖੋਗੇ ਘਰਾਂ ਲੋਕੀ ਭਜਾਈ ਜਾ ਰਹੇ ਆ, ਟਰੱਕ ਵੀ ਲੋਕੀ ਭਜਾਈ ਜਾ ਰਹੇ ਆ। ਉਹ ਇੱਕ ਮੋਮੈਂਟਮ ਨਾਲ ਤੇ ਇੱਕ weight ਨਾਲ ਤੇ ਡੈਫੀਨਿਟਲੀ ਐਡਵਾਂਟੇਜ ਹੈਗਾ ਟਰੱਕਾਂ ਨੂੰ, ਪਰ ਜਦੋਂ ਸਲਿਪਰੀ ਹੁੰਦੀ ਆ ਤੇ ਇਹਦੇ ਟਰੱਕਾਂ ਦੇ ਟਾਇਰ ਤੇ ਸੇਮ ਨੇ ਨਾ, ਟਾਇਰ ਤੇ ਚੇਂਜ ਨਹੀਂ ਹੋਏ। ਇਹ ਚੇਨਾਂ ਤੇ ਨਹੀਂ ਪਾਈਆਂ ਨਾ ਤੁਸੀਂ ਹਾਲੀ, ਤੇ ਚੇਨਾਂ ਪਾ ਕੇ ਤੇ ਚਲੋ ਡਿਫਰੈਂਸ ਹੋ ਜਾਂਦਾ, ਪਰ ਜਦੋਂ ਬ੍ਰੇਕਿੰਗ ਆ ਉਹ ਟਰੱਕ ਦੀ ਸੇਮ ਹੀ ਰਹਿੰਦੀ ਆ, ਡਜ਼ਨਟ ਮੈਟਰ ਜਿੰਨਾ ਲੋਡ ਪਾਇਆ ਹੋਏ। ਤੇ ਓਵਰ ਕੌਨਫੀਡੈਂਟ ਹੋਣਾ ਜਿਹੜਾ ਬਹੁਤ ਡਿਫਿਕਲਟ ਆ ਵਿੰਟਰ ਡਰਾਈਵਿੰਗ 'ਚ। ਜਦੋਂ ਮਾਈਨਸ 'ਚ ਤੁਸੀਂ ਟਰੱਕ ਖੜਾ ਕਰੋ ਤੇ ਮੇਕ ਸ਼ੋਰ ਕਰੋ ਟਰੱਕ ਦਾ ਇੰਜਨ ਵਾਰਮ ਰਵੇ। APU ਹੋਏ ਤੇ ਨੰਬਰ 1 ਆ, ਨਹੀਂ ਤੇ ਥੋੜੀ ਦੇਰ ਬਾਅਦ ਉਹਨੂੰ ਸਟਾਰਟ ਰੱਖੋ। ਇਹ ਨਾ ਹੋਏ ਕਿ ਟਰੱਕ ਜਿਹੜਾ ਉਹ ਠੰਡਾ ਪੈ ਜਾਏ ਤੇ ਮਾਈਨਸ ਟੈਂਪਰੇਚਰ ਸਟਾਰਟ ਨਾ ਹੋਏ। ਫੌਗ ਲੈਂਪ ਜਿਹੜੇ ਨੇ ਉਹ 100% ਹੋਣੇ ਚਾਹੀਦੇ ਨੇ, ਸਪੈਸ਼ਲੀ ਜਿਹੜਾ ਬੈਡ ਵੈਦਰ ਵਿੱਚ, ਕਿਉਂਕਿ ਵਿੰਟਰ ਵੈਦਰ ਵਿੱਚ ਜਿਹੜਾ ਨਾ ਅੰਧਾਰਾ ਬਹੁਤ ਜ਼ਿਆਦਾ ਹੋ ਜਾਂਦਾ ਹੈ। ਮਤਲਬ ਜਿਹੜਾ ਸਨਲਾਈਟ ਦਾ ਟਾਈਮ ਉਹ ਬਹੁਤ ਘੱਟ ਹੁੰਦਾ ਹੈ, ਤੇ ਉਹਦੇ ਵਾਸਤੇ ਜਿਹੜਾ ਨਾ ਫੌਗ ਲੈਂਪਾਂ ਤੇ ਵਿੰਡਸ਼ੀਲਡ ਨੂੰ ਸਾਫ਼ ਹੋਣਾ ਤੇ ਅੰਦਰ ਜਿਹੜਾ ਡੀਫਰੋਸਟਰ ਚੱਲਣਾ ਬਹੁਤ ਇੰਪੋਰਟੈਂਟ ਆ। ਤੇ ਫੈਮਿਲੀ ਤੇ ਵਰਕ ਲਾਈਫ ਦਾ ਬੈਲੈਂਸ ਜ਼ਰੂਰ ਹੋਣਾ ਚਾਹੀਦਾ। USA ਟਰੱਕ ਸੇਲ, ਬੇਕਰਫੀਲਡ, ਲੁਡਾਈ, ਫੌਂਟੈਨਾ। ਅੱਜ ਅਸੀਂ ਵਿੰਟਰ ਕੰਡੀਸ਼ਨ ਵਿੰਟਰ ਡਰਾਈਵਿੰਗ ਵਾਸਤੇ ਟਿਪਸ ਦੇ ਬਾਰੇ ਚ ਗੱਲਾਂ ਕਰਾਂਗੇ ਕਿ ਕੀ ਸੇਫਟੀ ਟਿਪ ਹੋਣੇ ਚਾਹੀਦੇ ਨੇ ਸਪੈਸ਼ਲੀ ਵਿੰਟਰ ਡਰਾਈਵਿੰਗ ਵਾਸਤੇ। ਮੈਂ ਸ਼ੁਰੂ ਕਰਾਂਗਾ ਸਭ ਤੋਂ ਪਹਿਲਾਂ ਡਰਾਈਵਰ ਸੇਫਟੀ ਤੋਂ। ਜਿਹੜੀ ਡਰਾਈਵਰ ਸੇਫਟੀ ਆ ਉਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ। ਉਹਦੀ ਸਿੰਪਲ ਐਗਜ਼ਾਮਪਲ ਇੱਦਾਂ ਕਿ ਜੇ ਤੁਸੀਂ ਟਰੱਕ ਦੇ ਅੰਦਰ ਬੈਠੇ ਹੋ ਤੇ ਗਰਮੀ ਲੱਗਦੀ ਆ, ਬਾਹਰ ਬੈਠੋ ਤੇ ਮਾਈਨਸ ਟੈਂਪਰੇਚਰ ਚੱਲਦਾ ਹੈ। ਡਿਫਰੈਂਟ ਸਟੇਟਾਂ 'ਚ ਹੋਰ ਐਕਸਟ੍ਰੀਮ ਵੈਦਰ ਵੀ ਹੋ ਸਕਦਾ ਹੈ। ਡਿਫਰੈਂਟ ਸਟੇਟਾਂ 'ਚ ਤੁਹਾਡੇ ਕੋਲ ਸਨੋ ਸਟਾਰਮ ਵੀ ਹੋ ਸਕਦੇ ਨੇ, ਆਈਸ ਸਟਾਰਮ ਵੀ ਹੋ ਸਕਦੇ ਨੇ। ਉਹਦੇ ਵਾਸਤੇ ਆਪਣੇ ਆਪ ਨੂੰ ਪ੍ਰੋਪਰ ਰੱਖਣਾ ਚਾਹੀਦਾ ਹੈ। ਇੱਦਾਂ ਨਹੀਂ ਸੋਚਣਾ ਚਾਹੀਦਾ ਕਿ ਅੱਜ ਮੈਂ ਕੈਲੀਫੋਰਨੀਆ ਤੇ ਤੁਰਿਆ ਤੇ ਕੈਲੀਫੋਰਨੀਆ ਦੇ ਕੱਪੜੇ ਪਾ ਕੇ ਰੱਖਾਂ। ਕਹਿਣ ਦਾ ਮਕਸਦ ਹੈ ਆਪਣੇ ਆਪ ਨੂੰ ਵਰਸਟ ਕੇਸ ਸਿਨੈਰੀਓ ਵਾਸਤੇ ਤਿਆਰ ਰੱਖਣਾ ਚਾਹੀਦਾ ਹੈ। ਐਕਸਟਰਾ ਫੂਡ ਹੋਣੀ ਚਾਹੀਦੀ ਆ, ਡਰਾਈ ਫੂਡ ਹੋਣੀ ਚਾਹੀਦੀ ਆ ਟੂ ਬਿਗਿਨ ਵਿਦ। ਉਹਦੇ ਬਾਅਦ ਤੁਹਾਡੇ ਕੋਲ ਐਮਰਜੈਂਸੀ ਕਿੱਟ ਹੋਣੀ ਚਾਹੀਦੀ ਹੈ ਜਿਹਦੇ 'ਚ ਸਭ ਤੋਂ ਇੰਪੋਰਟੈਂਟ ਜਿਹੜਾ ਉਹ ਹੀਟਿੰਗ ਸੋਰਸ ਹੋਣੀ ਚਾਹੀਦੀ ਹੈ। ਜੇ ਟਰੱਕ ਬੰਦ ਹੋ ਜਾਏ ਤੇ ਮਾਈਨਸ ਟੈਂਪਰੇਚਰ ਹੋਏ ਤੇ ਉਹਦੇ 'ਚ ਤੁਸੀਂ ਹੀਟ ਕਿੱਦਾਂ ਕਰੋਗੇ। ਪਹਿਲੀ ਗੱਲ ਕਿ ਉਹਦੇ 'ਚ ਜਿਹੜਾ ਆਪਣਾ ਕੈਰੋਸੀਨ ਆਇਲ ਵਾਲਾ ਜਾਂ ਮੱਟੀ ਦੇ ਤੇਲ ਵਾਲਾ ਚੁੱਲ੍ਹਾ ਕਦੀ ਨਹੀਂ ਚਲਾਉਣਾ ਚਾਹੀਦਾ, ਕਿਉਂਕਿ ਜਦੋਂ ਤੁਸੀਂ ਵਿੰਡੋ ਬੰਦ ਕਰਦੇ ਹੋ ਅੰਦਰ ਗੈਸ ਭਰ ਜਾਂਦੀ ਆ। ਤੇ ਜਿਹੜਾ ਮੈਂ ਸਿੱਖਿਆ ਹੈ ਪੁਰਾਣੇ ਟਰੱਕਰਾਂ ਤੋਂ ਉਹ ਇਹ ਸੀਗਾ ਕਿ ਜਿਹੜੀ ਵੱਡੀ ਵਾਲੀ ਮੋਮਬੱਤੀਆਂ ਉਹ ਜ਼ਰੂਰ ਰੱਖੋ। ਜਦੋਂ ਹਰ ਚੀਜ਼ ਫੇਲ ਹੋ ਜਾਂਦੀ ਹੈ ਤੇ ਜਿਹੜੀ ਵੱਡੀ ਵਾਲੀ ਮੋਮਬੱਤੀਆਂ ਹੁੰਦੀਆਂ ਨਾ, ਉਹ ਤੁਹਾਡਾ ਜਿਹੜਾ ਮਾਈਨਸ 'ਚ ਕੰਮ ਆ ਈਵਨ 2-3 ਦਿਨ ਵਾਸਤੇ ਉਹ ਸਾਂਭ ਜਾਂਦੀਆਂ ਨੇ। ਦੂਜੀ ਗੱਲ, ਕੱਪੜਿਆਂ ਦੀ ਲੇਅਰ ਲਾਓ। ਇਹ ਨਹੀਂ ਕਿ ਇੱਕ ਜੈਕਟ ਪਾ ਲਈ ਤੇ ਬਸ ਕੰਮ ਬਣ ਗਿਆ। ਜਦੋਂ ਤੁਸੀਂ ਟਰੱਕ ਤੋਂ ਬਾਹਰ ਨਿਕਲਦੇ ਹੋ ਉਹ ਟੈਂਪਰੇਚਰ ਜਿਹੜਾ ਨਾ ਉਹ ਟੈਂਪਰੇਚਰ ਨੂੰ ਫੇਸ ਕਰਨ ਵਾਸਤੇ ਲੇਅਰਾਂ ਲਾਓ। ਮਤਲਬ ਇੱਕ ਸ਼ਰਟ, ਉਹਦੇ ਉੱਤੇ ਇੱਕ ਹੋਰ ਜੈਕਟ, ਉਹਦੇ ਉੱਤੇ ਇੱਕ ਹੋਰ ਜੈਕਟ, ਉਹਦੇ ਬਾਅਦ ਇੱਕ ਹੋਰ ਜੈਕਟ, ਗਲਵ ਤੇ ਜੁੱਤੇ ਜਿਹੜੇ ਨੇ ਨਾ ਬਾਹਰ ਵਾਸਤੇ ਜ਼ਰੂਰ ਹੋਣੇ ਚਾਹੀਦੇ ਨੇ, ਸਪੈਸ਼ਲੀ ਸਨੋ ਵਾਸਤੇ। ਜੇ ਇਹ ਤੁਸੀਂ ਕਰਕੇ ਚੱਲੋਗੇ ਤਾਂ ਆਪਣੀ ਸੇਫਟੀ ਹੋਏਗੀ। ਉਹਦੇ ਬਾਅਦ ਜਦੋਂ ਅਸੀਂ ਦੇਖੀਏ ਤੇ ਇਕਵਿਪਮੈਂਟ ਵਾਸਤੇ, ਜਦੋਂ ਮਾਈਨਸ 'ਚ ਤੁਸੀਂ ਟਰੱਕ ਖੜਾ ਕਰੋ ਤੇ ਮੇਕ ਸ਼ੋਰ ਕਰੋ ਟਰੱਕ ਦਾ ਇੰਜਨ ਵਾਰਮ ਰਵੇ। APU ਹੋਏ ਤੇ ਨੰਬਰ 1 ਆ, ਨਹੀਂ ਤੇ ਥੋੜੀ ਦੇਰ ਬਾਅਦ ਉਹਨੂੰ ਸਟਾਰਟ ਰੱਖੋ। ਇਹ ਨਾ ਹੋਏ ਕਿ ਟਰੱਕ ਜਿਹੜਾ ਉਹ ਠੰਡਾ ਪੈ ਜਾਏ ਤੇ ਮਾਈਨਸ ਟੈਂਪਰੇਚਰ ਸਟਾਰਟ ਨਾ ਹੋਏ। ਉਹਦੇ ਬਾਅਦ ਟਰੱਕ ਨੂੰ ਤੋਰਨ ਤੋਂ ਪਹਿਲਾਂ ਘੱਟੋ ਘੱਟ ਨਹੀਂ ਤੇ 20 ਮਿੰਟ ਵੇਟ ਕਰੋ। ਜਿਹੜੀ ਹੀਟ ਦੀ ਸੂਈ ਆ, ਜਿਹੜੀ ਵਾਟਰ ਦੀ ਸੂਈ ਹੁੰਦੀ ਆ ਕੂਲੈਂਟ ਦੀ, ਉਹ 170-180 ਤੇ ਜਾਏਗੀ, ਫਿਰ ਤੁਸੀਂ ਤੋਰੋ। ਉਹਦੇ ਨਾਲ ਇਹ ਹੁੰਦਾ ਕਿ ਜਿਹੜਾ ਜਿੰਨੇ ਵੀ ਹੋਸ ਪਾਈਪ ਨੇ ਉਹ ਗਰਮ ਹੋ ਜਾਂਦੇ ਤੇ ਫਲੈਕਸੀਬਲ ਹੋ ਜਾਂਦੇ ਨੇ। ਇੱਕ ਵਾਰੀ ਸਾਡੇ ਨਾਲ ਇੰਸੀਡੈਂਟ ਹੋਇਆ ਸੀ, ਮੁੰਡੇ ਨੇ ਟਰੱਕ ਬਹੁਤ ਜਲਦੀ ਤੋਰ ਲਿਆ ਸੀ ਤੇ ਉਹਦੇ ਅੱਗੇ ਗਿਆ ਤੇ ਉਹਦੇ ਹੋਸ ਪਾਈਪ ਜਿਹੜੇ ਨੇ ਉਹ ਬਰਫ਼ ਸੀਗੇ ਤੇ ਉਹ ਟੁੱਟ ਗਏ, ਸਨੈਪ ਹੋ ਗਏ। ਪਲਾਸਟਿਕ ਜਿਹੜੀ ਉਹਦੇ ਹੋਸ ਪਾਈਪ ਸੀਗੇ। ਉਹਦੇ ਬਾਅਦ ਜੇ ਦੇਖਿਆ ਜਾਏ ਤੇ ਵਿੰਟਰ ਡਰਾਈਵਿੰਗ ਜਿਹੜੀ ਆ ਉਹਦੇ 'ਚ ਆਪਣੇ ਆਪ ਨੂੰ ਓਵਰ ਕੌਨਫੀਡੈਂਟ ਨਹੀਂ ਹੋਣਾ ਚਾਹੀਦਾ। ਸਪੈਸ਼ਲੀ ਜਦੋਂ ਤੁਸੀਂ ਸਨੋ ਦਾ ਵੈਦਰ ਦੇਖੋ ਤੇ ਤੁਸੀਂ ਦੇਖੋਗੇ ਘਰਾਂ ਲੋਕੀ ਭਜਾਈ ਜਾ ਰਹੇ ਆ, ਟਰੱਕ ਵੀ ਲੋਕੀ ਭਜਾਈ ਜਾ ਰਹੇ ਆ। ਉਹ ਇੱਕ ਮੋਮੈਂਟਮ ਨਾਲ ਤੇ ਇੱਕ weight ਨਾਲ ਤੇ ਡੈਫੀਨਿਟਲੀ ਐਡਵਾਂਟੇਜ ਹੈਗਾ ਟਰੱਕਾਂ ਨੂੰ, ਪਰ ਜਦੋਂ ਸਲਿਪਰੀ ਹੁੰਦੀ ਆ ਤੇ ਇਹਦੇ ਟਰੱਕਾਂ ਦੇ ਟਾਇਰ ਤੇ ਸੇਮ ਨੇ ਨਾ, ਟਾਇਰ ਤੇ ਚੇਂਜ ਨਹੀਂ ਹੋਏ। ਇਹ ਚੇਨਾਂ ਤੇ ਨਹੀਂ ਪਾਈਆਂ ਨਾ ਤੁਸੀਂ ਹਾਲੀ, ਤੇ ਚੇਨਾਂ ਪਾ ਕੇ ਤੇ ਚਲੋ ਡਿਫਰੈਂਸ ਹੋ ਜਾਂਦਾ, ਪਰ ਜਦੋਂ ਬ੍ਰੇਕਿੰਗ ਆ ਉਹ ਟਰੱਕ ਦੀ ਸੇਮ ਹੀ ਰਹਿੰਦੀ ਆ, ਡਜ਼ਨਟ ਮੈਟਰ ਜਿੰਨਾ ਲੋਡ ਪਾਇਆ ਹੋਏ। ਤੇ ਓਵਰ ਕੌਨਫੀਡੈਂਟ ਹੋਣਾ ਜਿਹੜਾ ਬਹੁਤ ਡਿਫਿਕਲਟ ਆ ਵਿੰਟਰ ਡਰਾਈਵਿੰਗ 'ਚ। ਤੇ ਸੇਮ ਥਿੰਗ ਜਦੋਂ ਤੁਸੀਂ ਦੇਖੋ ਕਿ ਵੈਦਰ ਕੰਡੀਸ਼ਨ ਜਿੱਦਾਂ ਵੀ ਹੈਗਾ, ਇਹ ਨਾ ਦੇਖੋ ਕਿ ਬਾਹਰ ਪਿੱਛੇ ਕੋਈ ਕਾਰ ਵਾਲਾ ਤੁਹਾਨੂੰ ਹਾਂਕ ਮਾਰ ਰਿਹਾ ਹੈ, ਹਾਰਨ ਮਾਰ ਰਿਹਾ ਹੈ ਕਿ ਤੇਜ਼ ਚਲੋ ਤੇਜ਼ ਚਲੋ, ਤੁਸੀਂ ਉਹਨਾਂ ਨੂੰ ਇਗਨੋਰ ਕਰ ਦਿਓ।
ਕਿਉਂ ਜਿਹੜਾ ਪਿੱਛੋਂ ਦੀ ਵੱਜਦਾ ਹੈ ਉਹ ਉਹਦਾ ਕਸੂਰ ਆ, ਤੁਹਾਡਾ ਕਸੂਰ ਨਹੀਂ। ਤੇ ਤੁਹਾਡਾ ਜਿਹੜਾ weight ਆ, ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦਿੰਦਾ। ਆਪਣੇ ਡਰਾਈਵਰ ਟਰੱਕ ਚਲਾ ਰਹੇ ਸੀ, ਕੈਨੇਡਾ ਦੀ ਗੱਲ ਕਰਦਾ, ਤੇ ਬਾਏ ਮਿਸਟੇਕ ਜਿਹੜਾ ਸਨੋ ਇੰਨੀ ਜ਼ਿਆਦਾ ਹੋਈ ਸੀ ਕਿ ਉਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਸੜਕ ਕਿੱਧਰ ਆ ਤੇ ਸੜਕ ਦੇ ਨਾਲ ਜਿਹੜੀ ਆ ਡਿੱਚ ਕਿੱਧਰ ਆ। ਉਹ 2 ਟਾਇਰ ਮਾੜੇ ਜਿਹੇ ਲੱਥੇ ਨੇ, ਤੇ ਉਹ ਜਿਹੜੀ ਡਿਸ਼ ਸੀਗੀ ਉਹ ਇੰਨੀ ਨਰਮ ਹੋਈ ਸੀ, ਉਹ ਪੂਰਾ ਗੱਡੀ ਲੈ ਗਏ ਨਾਲ ਹੀ, ਸੌਰੀ ਪੂਰਾ ਟਰੱਕ ਹੀ ਨਾਲ ਲੈ ਗਿਆ। ਤੇ ਜਿਹੜਾ ਰੋਡ ਦੇ ਉੱਤੇ ਰੱਖਣਾ ਬਹੁਤ ਜ਼ਰੂਰੀ ਆ। ਜੇ ਇੱਕ ਪਾਸਾ ਮਾੜਾ ਜਿਹਾ ਵੀ ਜੇ ਉਤਰ ਗਿਆ ਰੋਡ ਤੋਂ, ਫਿਰ ਉਹਨੂੰ ਵਾਪਸ ਲਿਆਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਤੇ ਉਹਦਾ ਸਿੰਪਲ ਹੀ ਹੈ ਕਿ ਆਪਣੀ ਜਿਹੜੀ ਸਪੀਡ ਉਹ ਘੱਟ ਤੋਂ ਘੱਟ ਰੱਖੋ। ਉਹਦੇ ਬਾਅਦ ਜਿਹੜੀ ਹੋਰ ਇੰਪੋਰਟੈਂਟ ਚੀਜ਼ ਆ ਵਿੰਟਰ ਡਰਾਈਵਿੰਗ ਵਾਸਤੇ, ਉਹ ਹੈਗਾ ਆਪਣਾ ਫੌਗ ਲੈਂਪਾਂ। ਫੌਗ ਲੈਂਪ ਜਿਹੜੇ ਨੇ ਉਹ 100% ਹੋਣੇ ਚਾਹੀਦੇ ਨੇ, ਸਪੈਸ਼ਲੀ ਜਿਹੜਾ ਬੈਡ ਵੈਦਰ ਵਿੱਚ, ਸਪੈਸ਼ਲੀ ਲੇਟ, ਕਿਉਂਕਿ ਵਿੰਟਰ ਵੈਦਰ ਵਿੱਚ ਜਿਹੜਾ ਨਾ ਅੰਧਾਰਾ ਬਹੁਤ ਜ਼ਿਆਦਾ ਹੋ ਜਾਂਦਾ ਹੈ, ਮਤਲਬ ਜਿਹੜਾ ਸਨਲਾਈਟ ਦਾ ਟਾਈਮ ਉਹ ਬਹੁਤ ਘੱਟ ਹੁੰਦਾ ਹੈ। ਤੇ ਉਹਦੇ ਵਾਸਤੇ ਜਿਹੜੇ ਨਾ ਫੌਗ ਲੈਂਪਾਂ ਤੇ ਵਿੰਡਸ਼ੀਲਡ ਨੂੰ ਸਾਫ਼ ਹੋਣਾ ਤੇ ਅੰਦਰ ਜਿਹੜਾ ਡੀਫਰੋਸਟਰ ਚੱਲਣਾ ਬਹੁਤ ਇੰਪੋਰਟੈਂਟ ਆ। ਜੇ ਤੁਹਾਡਾ ਡੀਫਰੋਸਟਰ ਨਹੀਂ ਚੱਲਦਾ ਤੇ ਇੱਕ ਇਹ ਬਹੁਤ ਵੱਡਾ ਜਿਹੜਾ ਸੇਫਟੀ ਹੈਜ਼ਰਡ ਆ। ਇਹਨਾਂ ਨੂੰ ਮਾਈਂਡ 'ਚ ਰੱਖੋ। ਤੇ ਬੈਸਟ ਆਫ ਬੈਸਟ ਕਿ ਜੀ ਤੁਹਾਡਾ ਤੁਸੀਂ ਇਕੱਲੇ ਟਰੱਕ ਨਹੀਂ ਚਲਾ ਰਹੇ, ਤੁਹਾਡੇ ਪਿੱਛੇ ਫੈਮਿਲੀ ਵਾਲੇ ਵੀ ਇੰਤਜ਼ਾਰ ਕਰ ਰਹੇ ਨੇ। ਤੇ ਵਿੰਟਰ ਡਰਾਈਵਿੰਗ ਦਾ ਜਿਹੜਾ ਸਭ ਤੋਂ ਜਿਹੜਾ ਇੰਪੋਰਟੈਂਟ ਚੀਜ਼ ਆ, ਜਿਹੜੀ ਆਖਿਰ 'ਚ ਮੈਂ ਤੁਹਾਨੂੰ ਕਹਾਂਗਾ, ਅਸੀਂ ਟਰੱਕ ਚਲਾਉਂਦੇ ਜੀ ਫੈਮਿਲੀ ਵਾਸਤੇ, ਤੇ ਫੈਮਿਲੀ ਤੇ ਵਰਕ ਲਾਈਫ ਦਾ ਬੈਲੈਂਸ ਜ਼ਰੂਰ ਹੋਣਾ ਚਾਹੀਦਾ। ਵਿੰਟਰ ਡਰਾਈਵਿੰਗ 'ਚ ਫੈਮਿਲੀ ਵਰਕ ਲਾਈਫ ਜਿਹੜਾ ਬੈਲੈਂਸ ਆ ਉਹ ਥੋੜ੍ਹਾ ਜਿਹਾ ਘੱਟ ਹੋ ਜਾਂਦਾ ਹੈ, ਕਿਉਂਕਿ ਸਮਰ 'ਚ ਤੇ ਤੁਹਾਨੂੰ ਪਤਾ ਦਿਨ ਲੰਬੇ ਨੇ, ਤੁਸੀਂ ਆਰਾਮ ਨਾਲ ਇੰਜੋਏ ਕਰ ਸਕਦੇ ਹੋ। ਪਰ ਵਿੰਟਰ 'ਚ ਸਪੈਸ਼ਲੀ ਦਿਨ ਛੋਟੇ ਨੇ, ਤੇ ਬੰਦੇ ਨੂੰ ਜਿਹੜਾ ਉਹਦੀ ਜਿਹੜੀ ਸੇਮ ਫੋਕਸ ਨਹੀਂ ਰਹਿੰਦਾ ਫੈਮਿਲੀ ਵੱਲ। ਤੇ ਫੈਮਿਲੀ ਵੱਲ ਫੋਕਸ ਜ਼ਰੂਰ ਦਿਓ। ਆਪਣੀ ਹੈਲਥ ਨੰਬਰ 1 ਰੱਖੋ। ਜੇ ਤੁਹਾਡੀ ਹੈਲਥ ਨੰਬਰ 1 ਆ, ਫੈਮਿਲੀ ਨੰਬਰ 1 ਆ, ਬਿਜ਼ਨਸ ਦੇ ਨਾਲ ਨਾਲ ਚੱਲਦਾ ਰਹਿਣਾ ਉਹ ਬਹੁਤ ਪ੍ਰਾਇੋਰਟੀ ਹੋਣੀ ਚਾਹੀਦੀ ਹੈ। ਬਾਕੀ ਵੀ ਜਿਹੜਾ ਮੈਂ ਦੇਖਿਆ, ਮੈਂ ਆਪਣੀ ਲਾਈਫ 'ਚ ਵੀ ਦੇਖਿਆ ਇਹ ਕਰਕੇ, ਕਿ ਜਿਹੜਾ ਡਿਸਿਪਲਿਨ ਆ ਉਹ ਬਹੁਤ ਇੰਪੋਰਟੈਂਟ ਆ। ਆਪਣੇ ਆਪ ਨੂੰ, ਖਾਣੇ ਨੂੰ, ਆਪਣੀ ਐਕਸਰਸਾਈਜ਼ ਨੂੰ, ਆਪਣੇ ਵਾਕ ਨੂੰ ਉਹ ਪੂਰਾ ਟਾਈਮ ਦਿਆ ਕਰੋ। ਤੇ ਜੇ ਤੁਸੀਂ ਇਹ ਚੀਜ਼ਾਂ ਨਾਲ ਰੱਖੋਗੇ ਤੇ ਵਿੰਟਰ ਡਰਾਈਵਿੰਗ ਜਿਹੜੀ ਆ ਉਹ ਬਹੁਤ ਸੌਖੀ ਹੋ ਜਾਣੀ ਆ। ਤੇ ਜੇ ਗਾਡ ਫੋਰਬਿਡ ਕੋਈ ਮਾੜਾ ਮੋਟਾ ਤੁਹਾਨੂੰ ਕਿਧਰੇ ਵੇਟ ਵੀ ਕਰਨਾ ਪੈ ਜਾਂਦਾ ਹੈ ਤੇ ਤੁਹਾਨੂੰ ਸਟ੍ਰੈਸ ਨਹੀਂ ਹੁੰਦਾ। ਤੁਸੀਂ ਬਿਨਾਂ ਸਟ੍ਰੈਸ ਦੇ ਜਿਹੜਾ ਆਪਣਾ ਪੂਰਾ ਟਾਈਮ ਲਾਓ। ਤੇ ਜੇ ਸਮਾਨ ਨੂੰ ਲੋਡ ਨੂੰ ਦੇਰ ਹੋ ਜਾਂਦੀ ਤੇ ਦੇਰ ਹੋਣ ਦਿਓ। ਆਪਣੇ ਆਪ ਦੀ ਲਾਈਫ ਨੂੰ ਜਿਹੜਾ ਇੰਪੋਰਟੈਂਟ ਰੱਖੋ। ਤੇ ਜੇ ਲਾਈਫ ਹੋਈ ਤੇ ਹਰ ਚੀਜ਼ ਠੀਕ ਆ। ਤੇ ਸਾਡੀ ਤਰਫੋਂ USA ਟਰੱਕ ਸੇਲ ਦੀ ਤਰਫੋਂ ਅਸੀਂ ਬਹੁਤ ਸੇਫਟੀ ਕੰਸਰਨ ਆ, ਤੇ ਤੁਹਾਡੇ ਵਾਸਤੇ ਪ੍ਰੇ ਕਰਦੇ ਹਾਂ। ਤੁਸੀਂ ਰੋਡ ਤੇ ਜਾਓ, ਆਪਣੇ ਆਪ ਨੂੰ ਬੈਸਟ ਹੈਲਥ ਰੱਖੋ, ਆਪਣੇ ਪਰਿਵਾਰ ਵਾਸਤੇ ਉਹਨਾਂ ਨੂੰ ਨੰਬਰ 1 ਰੱਖੋ, ਤੇ ਸੇਫਟੀ ਨਾਲ ਚਲਾਓ। ਥੈਂਕ ਯੂ ਸੋ ਮਚ। USA ਟਰੱਕ ਸੇਲ 183369872224, ਜਾਂ ਤੁਸੀਂ ਚੈੱਕ ਕਰ ਸਕਦੇ ਹੋ www.usatrucksale.com। ਅਸੀਂ ਇਹ ਸਾਰੇ ਬਲੌਗ ਜਿਹੜੀ ਗੱਲਾਂ ਬਾਤਾਂ ਕਰਦੇ ਹਾਂ ਇਹ ਅਸੀਂ ਆਪਣੀ ਵੈਬਸਾਈਟ ਤੇ ਵੀ ਰੱਖੀ ਹੈ। ਥੈਂਕ ਯੂ ਜੀ। ਨਮਸਕਾਰ, ਸਤਿ ਸ਼੍ਰੀ ਅਕਾਲ।